ਡਾਇਸਪੋਰਾ ਸਿੱਖ ਖਾਲਿਸਤਾਨੀ ਸਿੱਖ ਹੈ, ਉਹ ਪਾਕਿਸਤਾਨ ਦੇ ਨਾਲ ਜੇ ਡੀਲ ਕਰੇਗਾ ਉਸ ਨੂੰ ਪਤਾ ਹੈ ਪਾਕਿਸਤਾਨ ਦੇ ਹਿੱਤ ਕੀ ਨੇ ਔਰ ਉਹ ਇੰਡੀਆ ਦੇ ਖਿਲਾਫ ਹੋਏਗਾ। ਪਰ ਜਿਹੜੇ ਤੁਸੀਂ ਐਵੇਂ ਥੋੜੇ ਬਹੁਤ ਲਾਲਚਾਂ ਦੇ ਵਿੱਚ ਜਿਹੜੇ ਇਸ ਕਿਸਮ ਦੇ ਜਿਹੜੇ ਇੰਡੋਫਾਈਲ ਸਿੱਖ ਨੇ ਉਹਨਾਂ ਨੂੰ ਤੁਸੀਂ ਜਿਹੜਾ ਵਿੱਚ ਵਾੜ ਰਹੇ ਹੋ, ਮੁੜ ਕੇ ਕੋਈ ਵੀ ਜਿਹੜੀ ਕਾਰਵਾਈ ਹੋਈ ਨੈਗੇਟਿਵਿਟੀ ਦੀ ਉਹਦੇ 'ਚ ਫਿਰ ਤੁਸੀਂ ਡਾਇਸਪੋਰਾ ਸਿੱਖਾਂ ਨੂੰ ਦੋਸ਼ ਨਾ ਦੇਣਾ ਕਿ ਭਾਈ ਉਹ ਜ਼ਿੰਮੇਵਾਰ ਨੇ। ਤੁਸੀਂ ਉਹਨਾਂ ਦਾ ਆਪਰੇਸ਼ਨ ਦੇਖਦੇ ਹੋ ਰਾਹ ਦੇ ਕੀ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਫਗਾਨਿਸਤਾਨ ਜੇ ਸੈਟਲਮੈਂਟ ਵੱਲ ਵੱਧ ਰਿਹਾ ਸੀ, ਅਮਰੀਕਾ ਤਾਲਿਬਾਨ ਜਿਹੜਾ ਐਗਰੀਮੈਂਟ ਫਰਵਰੀ 2020 'ਚ ਹੋਇਆ ਉਹਨੂੰ ਡੀਰੇਲ ਕਰਨ ਦੇ ਲਈ ਸਭ ਤੋਂ ਜ਼ਿਆਦਾ ਜੇ ਐਕਟਿਵ ਤੇ ਇੰਡੀਅਨ ਏਜੰਸੀਆਂ ਜਲਾਲਾਬਾਦ ਔਰ ਹੈਰਾਤ ਦੇ ਵਿੱਚ ਜਿਹੜੇ ਇੰਡੀਅਨ ਕੌਂਸੂਲੇਟ ਜਿਹੜੇ ਖੋਲ੍ਹੇ ਇਸ ਕੰਮ ਲਈ ਹੋਏ ਸੀ ਕਿ ਪਾਕਿਸਤਾਨ 'ਚ ਦਹਿਸ਼ਤਗਰਦੀ ਕਰਨੀ ਹੈ, ਉਹ ਇੱਕਦਮ ਬੰਦ ਕਰ ਦਿੱਤੇ ਨੇ। ਅਮਰੀਕਾ ਨੇ UAE ਔਰ ਸਾਊਦੀ ਅਰੇਬੀਆ ਰਾਹੀਂ ਜਿਹੜਾ ਬਿਹਾਈਂਡ ਦਾ ਬੈਕ ਜਾਂ ਜਿਹਨੂੰ ਕੀ ਉਹਦੇ ਲਈ ਇੱਕ ਲਫ਼ਜ਼ ਇੰਟੈਲੀਜੈਂਸ ਦਾ ਯੂਜ਼ ਹੁੰਦਾ ਬੈਕ ਚੈਨਲ, ਉਹਦੇ ਰਾਹੀਂ ਉਹਨਾਂ ਦਾ ਸੀਜ਼ਫਾਇਰ ਕਰਵਾਇਆ। ਇਹ ਖੁਦ ਕਹਿ ਰਹੇ ਨੇ ਜੰਮੂ ਕਸ਼ਮੀਰ ਦੇ ਲੀਡਰ, ਜਿਨ੍ਹਾਂ ਨੂੰ ਜਦੋਂ ਪੁੱਛਿਆ ਗਿਆ ਕਿ ਜੀ ਅਸੀਂ ਵੀ ਹੈਵ ਨਾਟ ਬੀਨ ਗਿਵਨ ਐਨ ਏਜੰਡਾ, we will be attending the meeting to know what the center is offering. Viewers, welcome back on our program. So viewers, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਨੇ ਇੱਕ ਪਾਸੇ 14 ਕਸ਼ਮੀਰੀ ਲੀਡਰਾਂ ਨਾਲ ਦਿੱਲੀ ਵਿੱਚ ਗੱਲਬਾਤ ਦਾ ਡਰਾਮਾ ਰਚਿਆ ਹੈ, ਪਰ ਦੂਸਰੇ ਪਾਸੇ ਅੱਜ ਲਾਹੌਰ ਵਿੱਚ ਕਰਵਾਏ ਗਏ ਇੱਕ ਬੰਬ ਧਮਾਕੇ ਵਿੱਚ 3 ਵਿਅਕਤੀ ਮਾਰੇ ਗਏ ਤੇ 20 ਤੋਂ ਜ਼ਿਆਦਾ ਜਿਹੜੇ ਹੈ ਜ਼ਖਮੀ ਹੋਏ ਨੇ। ਸੋ ਇਹ ਧਮਾਕਾ ਲਸ਼ਕਰ ਤੌਬਾ ਦੇ ਆਗੂ ਰਹੇ ਹਾਫਿਜ਼ ਸਈਦ ਦੇ ਘਰ ਦੇ ਬਾਹਰ ਕਰਵਾਇਆ ਗਿਆ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਪਹਿਲਾ ਸੈਗਮੈਂਟ ਡਿਟੇਲ ਦੇ ਵਿੱਚ ਅਸੀਂ ਭਾਰਤੀ ਖੁਫੀਆ ਏਜੰਸੀਆਂ ਖਾਸ ਤੌਰ ਤੇ ਇੰਦਰਾ ਗਾਂਧੀ ਨੇ ਜਿਹੜੀ RAW ਜਿਹੜੀ ਆ ਉਹ ਬਣਾਈ, ਉਹਨਾਂ ਦੀਆਂ ਕਿਸ ਹੱਦ ਤੱਕ ਖਤਰਨਾਕ ਕਾਰਵਾਈਆਂ ਨੇ ਉਸ ਦਾ ਜ਼ਿਕਰ ਕੀਤਾ ਹੈ। ਕਿਵੇਂ ਅੱਜ ਤੋਂ ਠੀਕ 36 ਸਾਲ ਪਹਿਲਾਂ ਕਨਿਸ਼ਕਾ ਜਿਹੜਾ 에ਅਰ ਇੰਡੀਆ ਦੀ ਫਲਾਈਟ 182 ਕੈਨੇਡਾ ਤੋਂ ਉੱਡੀ ਔਰ ਉਹਦੇ 'ਚ ਕਿਵੇਂ ਆਇਰਲੈਂਡ ਕੋਸਟ ਦੇ ਉੱਪਰ ਅਸਮਾਨ ਦੇ ਵਿੱਚ ਬੰਬ ਧਮਾਕੇ ਜਿਹੜੇ ਜਹਾਜ਼ ਦੇ ਵਿੱਚ ਹੀ ਬੰਬ ਰੱਖੇ ਹੋਏ ਸੀ, ਉਹਦੇ 'ਚ 329 ਮੁਸਾਫਰ ਮਾਰੇ ਗਏ ਔਰ ਰਾਹ ਨੇ ਇਹ ਇੱਕ ਐਸਾ ਆਪਰੇਸ਼ਨ ਜਿਹਦੇ ਥੱਲੇ ਉਹਨਾਂ ਨੇ ਸਮੁੱਚੀ ਸਿੱਖ ਮੂਵਮੈਂਟ ਨੂੰ, ਖਾਲਿਸਤਾਨ ਦੀ ਲਹਿਰ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਇਆ। ਔਰ ਇਸ ਤੋਂ ਪਹਿਲਾਂ ਹਾਲਾਂਕਿ ਕੈਨੇਡੀਅਨ ਕੋਰਟ ਨੇ ਜਿਨ੍ਹਾਂ ਸਿੱਖਾਂ ਨੂੰ ਨੋਮੀਨੇਟ ਕੀਤਾ ਸੀ, ਉਹਨਾਂ ਨੇ ਏਜੰਸੀਆਂ ਨੇ, ਕੈਨੇਡੀਅਨ ਏਜੰਸੀਆਂ ਨੇ ਉਹਨਾਂ ਨੂੰ ਜਿਹੜਾ ਐਕਵਿਟ ਕਰ ਦਿੱਤਾ ਹੈ, ਲੇਕਿਨ ਇਹਦੇ ਬਾਵਜੂਦ ਮੀਡੀਆ ਟਰਾਇਲ ਵੀ ਹੋਇਆ ਔਰ ਅੱਜ ਤੱਕ ਵੀ ਜਿਹੜਾ ਉਸ ਦੇ ਸਕਾਰਸ ਅਸੀਂ ਦੇਖ ਸਕਦੇ ਹਾਂ ਕਿ ਉਸ ਦਾ ਇੰਪੈਕਟ ਕੀ ਹੈ। ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਅਸੀਂ ਲਗਾਤਾਰਤਾ ਨਾਲ ਦੇਖ ਰਹੇ ਹਾਂ ਕਿ ਕਿਵੇਂ ਭਾਰਤੀ ਖੁਫੀਆ ਏਜੰਸੀਆਂ ਬੇਸ਼ੱਕ ਜਿਹੜਾ ਇੱਕ ਬੜਾ ਮਜ਼ਬੂਤ ਫੈਸਲਾ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਨੇ ਲਿਆ ਸੀ ਪਿਛਲੇ ਵਰੇ ਕਿ ਕੋਈ ਵੀ ਭਾਰਤੀ ਡਿਪਲੋਮੈਟ, ਕੋਈ ਉਹਨਾਂ ਦਾ ਸਟਾਫ ਜਾਂ ਦੂਜਾ ਗੁਰਦੁਆਰੇ ਦੀ ਸਟੇਜ ਤੋਂ ਅਮਰੀਕਾ 'ਚ ਬਿਲਕੁਲ ਨਹੀਂ ਬੋਲ ਸਕਦਾ। ਕੈਨੇਡਾ 'ਚ ਵੀ ਇਹ ਲਾਗੂ ਹੈ, ਉੱਥੇ ਤਾਂ ਨੇੜੇ ਨਹੀਂ ਲੱਗਣ ਦਿੱਤਾ ਜਾਂਦਾ, ਪਰ ਫਿਰ ਵੀ ਇਹ ਪਾਸਪੋਰਟਾਂ ਦਾ, ਵੀਜ਼ਿਆਂ ਦਾ ਆਪਣੇ ਏਜੰਟਾਂ ਰਾਹੀਂ ਜਾਂ ਹੋਰ ਇਸ ਕਿਸਮ ਦੇ ਜਿਹੜੇ ਧਨਾੜ ਕਿਸਮ ਦੇ ਲੋਕ ਜਿਨ੍ਹਾਂ ਦੇ ਬਿਜ਼ਨਸ ਇੰਟਰਸਟ ਭਾਰਤ ਦੇ ਵਿੱਚ ਵੀ ਨੇ, ਇੱਧਰ ਵੀ ਨੇ, ਉਹਨਾਂ ਰਾਹੀਂ ਉਹ ਜਿਹੜਾ ਆਪਣਾ ਘੁਸਪੈਠ ਕਰਦੇ ਨੇ, ਇਫੈਕਟ ਵੀ ਕਰਨ ਦੀ ਕੋਸ਼ਿਸ਼ ਕਰਦੇ ਨੇ। ਔਰ ਅਸੀਂ ਪਿਛਲੇ ਦਿਨਾਂ 'ਚ ਦੇਖਿਆ ਵੀ ਜਦੋਂ ਪਾਕਿਸਤਾਨੀ ਪੰਜਾਬ, ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਆਏ, ਈਵਨ ਮੈਰੀਲੈਂਡ ਦੇ ਵਿੱਚ ਇੱਕ ਇਕੱਠ ਜਿਹਨੂੰ ਉਹਨਾਂ ਨੇ ਐਡਰੈਸ ਕੀਤਾ, ਹਾਲਾਂਕਿ ਭਾਵੇਂ ਉਹਦਾ ਪ੍ਰਬੰਧ ਪਾਕਿਸਤਾਨੀ ਐਂਬੈਸਡਰ ਨੇ ਜਿਹੜੇ ਅਮਰੀਕਾ 'ਚ ਉਹਨਾਂ ਨੇ ਕੀਤਾ, ਉਹਦੇ 'ਚ ਵੀ ਜਿਹੜੇ ਮੂਹਰਲੇ ਚਿਹਰੇ ਸੀ ਉਹ ਇੰਡੀਅਨ ਏਜੰਟ ਉਹੀ ਲੋਕ ਸੀ, ਪਰ ਬੇਸ਼ੱਕ ਪੈਸੇ ਵਾਲੇ ਲੋਕ ਜਿਹੜੇ ਕਿ ਮੋਦੀ ਨੂੰ ਵੈਲਕਮ ਕਰਨ ਦੇ ਲਈ ਹਿਊਸਟਨ ਗਏ ਹੋਏ ਸੀ ਰੋਡੀ ਮੋਡੀ ਇਵੈਂਟ ਦੇ ਉੱਤੇ। ਸੋ ਅਸੀਂ ਉਦੋਂ ਵੀ ਇਹ ਵਾਰਨ ਕੀਤਾ ਸੀ ਕਿ ਭਾਈ ਡਾਇਸਪੋਰਾ ਸਿੱਖ ਖਾਲਿਸਤਾਨੀ ਸਿੱਖ ਹੈ, ਉਹ ਪਾਕਿਸਤਾਨ ਦੇ ਨਾਲ ਜੇ ਡੀਲ ਕਰੇਗਾ ਉਸ ਨੂੰ ਪਤਾ ਹੈ ਪਾਕਿਸਤਾਨ ਦੇ ਹਿੱਤ ਕੀ ਨੇ ਔਰ ਉਹ ਇੰਡੀਆ ਦੇ ਖਿਲਾਫ ਹੋਏਗਾ। ਪਰ ਜਿਹੜੇ ਤੁਸੀਂ ਐਵੇਂ ਥੋੜੇ ਬਹੁਤ ਲਾਲਚਾਂ ਦੇ ਵਿੱਚ ਜਿਹੜੇ ਇਸ ਕਿਸਮ ਦੇ ਜਿਹੜੇ ਇੰਡੋਫਾਈਲ ਸਿੱਖ ਨੇ ਉਹਨਾਂ ਨੂੰ ਤੁਸੀਂ ਜਿਹੜਾ ਵਿੱਚ ਵਾੜ ਰਹੇ ਹੋ, ਮੁੜ ਕੇ ਕੋਈ ਵੀ ਜਿਹੜੀ ਕਾਰਵਾਈ ਹੋਈ ਨੈਗੇਟਿਵਿਟੀ ਦੀ ਉਹਦੇ 'ਚ ਫਿਰ ਤੁਸੀਂ ਡਾਇਸਪੋਰਾ ਸਿੱਖਾਂ ਨੂੰ ਦੋਸ਼ ਨਾ ਦੇਣਾ ਕਿ ਭਾਈ ਉਹ ਜ਼ਿੰਮੇਵਾਰ ਨੇ, ਕਿਉਂਕਿ ਇੰਡੀਅਨ ਸਿੱਖ ਤਾਂ ਪਹਿਲਾਂ ਵੀ ਜਿਹੜੇ ਉੱਥੋਂ ਜਥੇ ਜਾਂਦੇ ਨੇ ਅੱਧੇ ਬੰਦੇ ਉਹਦੇ 'ਚ ਏਜੰਸੀਆਂ ਨੇ ਆਪਣੇ ਵਾੜੇ ਹੁੰਦੇ ਨੇ, ਪਰ ਬਾਹਰ ਅਸੀਂ ਘੱਟੋ ਘੱਟ ਇਸ ਆਵਾਜ਼ ਨੂੰ ਬੁਲੰਦ ਕੀਤਾ ਹੋਇਆ। ਔਰ ਜਦੋਂ
ਤੁਸੀਂ ਉਹਨਾਂ ਦਾ ਆਪਰੇਸ਼ਨ ਦੇਖਦੇ ਹੋ ਰਾਹ ਦੇ ਕੀ ਨੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਫਗਾਨਿਸਤਾਨ ਜੇ ਸੈਟਲਮੈਂਟ ਵੱਲ ਵੱਧ ਰਿਹਾ ਸੀ, ਅਮਰੀਕਾ ਤਾਲਿਬਾਨ ਜਿਹੜਾ ਐਗਰੀਮੈਂਟ ਫਰਵਰੀ 2020 'ਚ ਹੋਇਆ, ਉਹਨੂੰ ਡੀਰੇਲ ਕਰਨ ਦੇ ਲਈ ਸਭ ਤੋਂ ਜ਼ਿਆਦਾ ਜੇ ਐਕਟਿਵ ਤੇ ਇੰਡੀਅਨ ਏਜੰਸੀਆਂ ਰਾਹ ਕਿਵੇਂ ਵਿਦਨ ਪਾਕਿਸਤਾਨ ਦਹਿਸ਼ਤਗਰਦੀ ਵੀ, ਔਰ ਹੁਣ ਜਦੋਂ ਕਿ ਉਹਨਾਂ ਨੂੰ ਨਜ਼ਰ ਆ ਰਿਹਾ ਹੈ ਕਿ ਤਾਲਿਬਾਨ ਜਿਹੜੇ ਨੇ ਉਹ ਵੱਧਦੇ ਜਾ ਰਹੇ ਨੇ, ਉਹਨਾਂ ਨੇ ਇੱਕ ਤੋਂ ਬਾਅਦ ਇੱਕ ਇਲਾਕਾ ਲੈਣਾ ਸ਼ੁਰੂ ਕੀਤਾ ਹੋਇਆ ਹੈ। ਹੁਣ ਉਹਨਾਂ ਨੇ ਜਲਾਲਾਬਾਦ ਔਰ ਹੈਰਾਤ ਦੇ ਵਿੱਚ ਜਿਹੜੇ ਇੰਡੀਅਨ ਕੌਂਸੂਲੇਟ ਜਿਹੜੇ ਖੋਲ੍ਹੇ ਇਸ ਕੰਮ ਲਈ ਹੋਏ ਸੀ ਕਿ ਪਾਕਿਸਤਾਨ 'ਚ ਦਹਿਸ਼ਤਗਰਦੀ ਕਰਨੀ ਹੈ, ਉਹ ਇੱਕਦਮ ਬੰਦ ਕਰ ਦਿੱਤੇ ਨੇ। ਪਹਿਲਾਂ ਤਾਂ ਕਿਹਾ ਜੀ ਕੋਵਿਡ ਦੇ ਬਹਾਨੇ ਨਾਲ, ਪਰ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਕਿ ਭਾਈ ਇਹਨਾਂ ਦਾ ਪਲਾਟ ਜਿਹੜੇ ਨੇ ਉਹ ਐਕਸਪੋਜ਼ ਹੋ ਰਹੇ। ਹੁਣ ਇੰਟਰਨੈਸ਼ਨਲ ਦਬਾਅ ਹੈ, ਅਮਰੀਕਾ ਵੀ ਇਹਨਾਂ ਨੂੰ ਨੇ ਬਾਂਹ ਮਰੋੜੀ ਹੋਈ ਹੈ ਕਿ ਭਾਈ ਅਸੀਂ ਤਾਂ ਚੀਨ ਨਾਲ ਪੰਗਾ ਲੈਣ ਲਈ ਕੁਆਡ ਔਰ ਦੂਜੇ ਤੁਹਾਨੂੰ ਵਾੜਿਆ, ਤੁਸੀਂ ਸਾਈਮਲਟੇਨੀਅਸਲੀ ਪਾਕਿਸਤਾਨ ਨੂੰ ਵੀ ਕਿਉਂ ਕਰਨਾ ਚਾਹੁੰਦੇ ਹੋ। ਔਰ ਅਮਰੀਕਾ ਨਹੀਂ, UAE ਔਰ ਸਾਊਦੀ ਅਰੇਬੀਆ ਰਾਹੀਂ ਜਿਹੜਾ ਬਿਹਾਈਂਡ ਦਾ ਬੈਕ ਜਾਂ ਜਿਹਨੂੰ ਕੀ ਉਹਦੇ ਲਈ ਇੱਕ ਲਫ਼ਜ਼ ਇੰਟੈਲੀਜੈਂਸ ਦਾ ਯੂਜ਼ ਹੁੰਦਾ ਬੈਕ ਚੈਨਲ, ਉਹਦੇ ਰਾਹੀਂ ਉਹਨਾਂ ਦਾ ਸੀਜ਼ਫਾਇਰ ਕਰਵਾਇਆ ਕਿ ਜੀ ਅਸੀਂ ਫਲਾਣੀ ਜਿਹੜਾ 2003 ਦਾ ਜਿਹੜਾ ਸੀਜ਼ਫਾਇਰ ਐਗਰੀਮੈਂਟ ਹੈ ਉਹਨੂੰ ਮੰਨਦੇ ਹਾਂ LOC ਦੇ ਉੱਤੇ। ਨਾਲ ਦੀ ਨਾਲ ਉਹਨਾਂ ਨੇ ਹੁਣ ਜੇ ਇਹ ਗੱਲ ਅਸੀਂ ਦੇਖੀ ਕਿ ਬਈ ਆਲ ਆਫ ਏ ਸਡਨ 2-3-4 ਦਿਨ ਪਹਿਲਾਂ ਪ੍ਰਾਈਮ ਮਿਨਿਸਟਰ ਆਫਿਸ ਦਾ ਸੱਦਾ ਉਹਨਾਂ 14 ਲੀਡਰਾਂ ਨੂੰ ਜਿਹੜੇ ਆਲਰੇਡੀ ਪ੍ਰੋ ਇੰਡੀਆ ਨੇ, ਕਿਉਂਕਿ ਹਕੂਮਤ ਦੇ ਵਿੱਚੋਂ ਕੰਮ ਆਓ ਜੀ ਗੱਲਬਾਤ ਕਰਨੀ ਹੈ, ਗੱਲਬਾਤ ਦਾ ਕੋਈ ਏਜੰਡਾ ਨਹੀਂ, ਕੋਈ ਉਹਨਾਂ ਵੱਲੋਂ ਪ੍ਰੀ ਕੰਡੀਸ਼ਨ ਕਿ ਭਾਈ ਤੁਸੀਂ ਜਿਹੜੇ 2005 ਤੋਂ ਜਿਹੜਾ 2019 5 ਅਗਸਤ ਤੋਂ ਬਾਅਦ ਜਿਹੜਾ 3 ਤੋਂ 5000 ਪੋਲੀਟੀਕਲ ਪ੍ਰਿਜ਼ਨਰ ਫੜ ਕੇ ਬਾਹਰਲੀਆਂ ਜੇਲ੍ਹਾਂ 'ਚ ਧੱਕਿਆ ਹੋਇਆ ਭਾਰਤ ਦੀਆਂ, ਉਹਨਾਂ ਨੂੰ ਰਿਲੀਜ਼ ਕਰੋ। ਔਰ ਇਹ ਖੁਦ ਕਹਿ ਰਹੇ ਨੇ ਜੰਮੂ ਕਸ਼ਮੀਰ ਦੇ ਲੀਡਰ, ਜਿਨ੍ਹਾਂ ਨੂੰ ਜਦੋਂ ਪੁੱਛਿਆ ਗਿਆ ਕਿ ਜੀ ਅਸੀਂ ਵੀ ਹੈਵ ਨਾਟ ਬੀਨ ਗਿਵਨ ਐਨ ਏਜੰਡਾ, ਵੀ ਵਿਲ ਬੀ ਅਟੈਂਡਿੰਗ ਦਾ ਮੀਟਿੰਗ ਟੂ ਨੋ ਵਾਟ ਦਾ ਸੈਂਟਰ ਇਜ਼ ਆਫਰਿੰਗ। ਇਹ ਮਤਲਬ ਇਹਨੂੰ ਤੁਸੀਂ ਅਨਾੜੀਪਨਾ ਨਹੀਂ ਕਹੋਗੇ, ਇਹ ਸਾਰੇ ਮਜੇ ਹੋਏ ਲੋਕ ਨੇ ਆਪਣੇ ਭੁੱਖੇ ਤਾਕਤ ਦੇ। ਸੋ ਮਤਲਬ ਇਹ ਹੈ ਵੀ ਇਨ ਦਾ ਐਂਡ ਆਫ ਦਾ ਡੇ ਇਹਨਾਂ ਨੇ ਇੱਕ ਟੁੱਟਾ ਭੱਜਾ ਜਿਹਾ ਆ ਜੇ, ਉਹ ਵੀ ਇਮੀਡੀਏਟਲੀ ਨਹੀਂ ਹੋਣਾ, ਉਹਨੂੰ ਉਹ ਇੰਡੀਅਨ ਡਰੈਗ ਕਰਨਗੇ, ਕਹਿਣਗੇ ਜੀ ਤੁਹਾਡਾ ਸਟੇਟਸ ਐਜ਼ ਏ ਸਟੇਟ ਅਸੀਂ ਬਹਾਲ ਕਰ ਦਿੰਨੇ, ਭੁੱਲ ਜਾਓ 370 ਨੂੰ। ਔਰ ਇਹ ਜਿਹੜੀ ਸਟੇਟ ਦੀ ਵੀ ਜਿਹੜੀ ਪੁਲਿਸਿੰਗ ਹੋਏਗੀ ਉਹ ਸਾਡੇ ਅੰਡਰ ਹੋਏਗੀ, ਔਰ ਉਸ ਸਾਰੇ ਦੇ ਥੱਲੇ ਔਰ ਬਾਕੀ ਆਲਰੇਡੀ ਉਹਨਾਂ ਨੇ 3 ਡਰਟੀ ਡੀਜ਼ ਦੇ ਨਾਲ। ਔਰ ਦੂਸਰਾ ਜਿਸ ਕਿਸਮ ਦਾ ਉੱਥੇ ਡੈਮੋਗ੍ਰਾਫੀ ਬਦਲੀ ਹੈ, ਰੀਡਿਸਟ੍ਰਿਕਟਿੰਗ ਕਰ ਰਹੇ ਨੇ, ਅਸੀਂ ਕੱਲ ਵੇਰਵੇ ਦੇ ਨਾਲ ਗੱਲ ਕੀਤੀ ਸੀ। ਲੇਕਿਨ ਦੁਨੀਆ ਨੂੰ ਇਹ ਦੱਸਣ ਦੇ ਲਈ ਦੇਖੋ ਜੀ ਅਸੀਂ ਤਾਂ ਡਾਇਲੋਗ ਖੋਲ੍ਹਿਆ। ਹੁਣ ਜਦੋਂ ਅਸੀਂ ਏਜੰਸੀਆਂ ਦਾ, ਔਰ ਇਹ ਨਹੀਂ ਹੈ ਵੀ ਜਦੋਂ ਤੁਸੀਂ ਥੋੜਾ ਬਹੁਤ ਆਪਰੇਸ਼ਨਸ ਨੂੰ ਸਮਝਦੇ ਹੋ ਵੀ ਏਜੰਸੀਆਂ ਕਿਵੇਂ ਕੰਮ ਕਰਦੀਆਂ, ਕੁਝ ਤੁਹਾਨੂੰ ਪੜ੍ਹਨ ਦਾ ਸ਼ੌਕ ਹੋਏ ਤਾਂ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਕਿਹੜਾ ਐਕਟ ਕਿੱਥੇ ਕਿਸ ਵੇਲੇ ਉਹਦੀ ਟਾਈਮਿੰਗ, ਕੌਣ ਕੀ ਕਿੱਥੇ ਕਰ ਰਿਹਾ ਹੈ, ਉਸ ਤੋਂ ਤੁਹਾਨੂੰ ਅੰਦਾਜ਼ਾ ਹੁੰਦਾ ਹੈ ਕਿ ਬਈ ਇਹਦਾ ਫਾਇਦਾ ਕਿਹਨੂੰ ਹੈ, ਤਾਰ ਕਿੱਥੇ ਜੁੜੇ ਹੋ ਸਕਦੇ ਨੇ ਤੇ ਮੈਸੇਜ ਕੀ ਦੇਣਾ ਚਾਹੁੰਦੇ ਨੇ। ਹੁਣ ਕਸ਼ਮੀਰ ਵਾਦੀ ਦੇ ਵਿੱਚ ਦਹਿਸ਼ਤਗਰਦੀ ਦੇ ਲਈ ਜਿਹੜੀਆਂ ਤਨਜ਼ੀਮਾਂ ਨੂੰ ਇੰਡੀਆ ਹਮੇਸ਼ਾ ਦੋਸ਼ੀ ਦੱਸਦਾ ਰਿਹਾ, ਉਹਨਾਂ ਦੇ ਵਿੱਚ ਲਸ਼ਕਰੇ ਤਾਇਬਾ ਇੱਕ ਮੁੱਖ ਤੌਰ ਤੇ। ਔਰ ਈਵਨ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਦੀ 2020 ਮਾਰਚ 2000 ਨੂੰ ਭਾਰਤ ਫੇਰੀ ਦੇ ਵੇਲੇ ਜਦੋਂ ਅਜੇ ਉਹ ਦਿੱਲੀ 에ਅਰਪੋਰਟ ਤੇ ਸੀ, ਔਰ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ ਵਿੱਚ 35 ਸਿੱਖਾਂ ਨੂੰ ਘਰਾਂ ਚੋਂ ਲਿਆ ਕੇ ਕੱਢ ਕੇ ਗੁਰਦੁਆਰਿਆਂ ਦੀ 2 ਗੁਰਦੁਆਰੇ ਜਿਹੜੇ ਉੱਥੇ ਨੇ ਉਹਦੀ ਕੰਧ ਨਾਲ ਲਾ ਕੇ ਜਿਹੜਾ ਉਹਨਾਂ ਦਾ ਕੋਲਡ ਬਲੱਡਡ ਮਰਡਰ ਕੀਤਾ ਗਿਆ ਸੀ। ਤੇ ਤੁਹਾਨੂੰ ਯਾਦ ਹੋਏ ਕਿ ਉਸ ਦੀ ਜ਼ਿੰਮੇਵਾਰੀ ਕਿਹਾ ਗਿਆ ਸੀ ਜੀ ਲਸ਼ਕਰੇ ਤਾਇਬਾ, ਔਰ ਇਹ ਪਾਕਿਸਤਾਨ ਬੇਸਡ ਦਹਿਸ਼ਤਗਰਦ ਜਮਾਤ, ਉਹਨਾਂ ਨੇ ਇਹ ਕੀਤਾ। ਇਸੇ ਤਰ੍ਹਾਂ ਹੋਰ ਕਾਰਵਾਈਆਂ ਵੀ ਉਹਨਾਂ ਦੇ ਖਾਤੇ 'ਚ, ਈਵਨ ਜੋ ਇਹਨਾਂ ਨੇ ਜਿਹਦੇ ਬਹਾਨੇ ਨਾਲ ਫਿਰ ਬਾਲਾਕੋਟ ਦਾ ਡਰਾਮਾ ਕੀਤਾ, ਉਹ ਪੁਲਵਾਮਾ ਅਟੈਕ, ਉਹਨੂੰ ਵੀ ਉਹਦੇ ਨਾਲ ਜੋੜਿਆ ਜਾਂਦਾ ਸੀ। ਔਰ ਇੱਕ ਬੁੱਢਾ ਆਦਮੀ ਹਾਫਿਜ਼ ਸਈਦ, ਉਹ ਕੌਣ ਹੈ ਕੌਣ ਨਹੀਂ ਹੈ ਮੁੜ ਕੇ ਉਹ ਮੈਂ ਤਾਂ ਹੁਣ ਕੋਈ ਇਹਦੇ ਤੇ ਕਮੈਂਟ ਨਹੀਂ ਕਰਨਾ ਚਾਹੁੰਦਾ, ਪਰ ਪਾਕਿਸਤਾਨ ਦੇ ਵਿੱਚ ਵੀ ਜਮਾਤ ਉਦ ਦਾਵਾ ਨਾਂ ਦੀ ਆਰਗੇਨਾਈਜੇਸ਼ਨ ਉਹਨੇ ਫਾਊਂਡ ਕੀਤੀ ਹੋਈ ਹੈ, ਔਰ ਉਹ ਉਸ ਵੇਲੇ ਆਲਰੇਡੀ ਉਹਨਾਂ ਦੀ ਕਸਟਡੀ ਦੇ ਵਿੱਚ ਹੈ। ਪਰ ਕਿਉਂਕਿ ਬਹੁਤ ਵਾਰ ਜਿਹੜੇ ਇਸ ਕਿਸਮ ਦੇ ਨੇ, ਕੌਣ ਕਿਹਦੇ ਲਈ ਕੰਮ ਕਰਦਾ ਹੈ, ਇਹ ਬਾਅਦ ਦੇ ਵਿੱਚ ਹੀ ਪਤਾ ਲੱਗਦਾ ਹੁੰਦਾ। ਪਰ ਇਹ ਮੈਸੇਜ ਦੇਣ ਦੇ ਲਈ ਉਹਨਾਂ ਪਾਕਿਸਤਾਨ ਨੂੰ ਕਿ ਸਾਡੀ ਰੀਚ ਕਿੱਥੋਂ ਤੱਕ ਹੈ, ਔਰ ਇਹ ਗੱਲ ਆਲਰੇਡੀ ਮੈਂ ਸਮਝਦਾ ਵੀ ਪਾਕਿਸਤਾਨੀ ਏਜੰਸੀਆਂ ਨੂੰ ਵੀ ਪਤਾ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਜਿਹੜੀਆਂ ਭਾਰਤੀ ਏਜੰਸੀਆਂ ਵੱਲੋਂ ਦਹਿਸ਼ਤਗਰਦੀ ਦੀਆਂ ਕਾਰਵਾਈਆਂ ਤੇਜ਼ ਹੋਣਗੀਆਂ। ਉਹਨਾਂ ਦੇ ਵਿੱਚ ਭਾਰਤੀ ਏਜੰਸੀਆਂ ਉੱਥੇ ਜਿਹੜੇ ਐਕਟਿਵ
ਤਾਲਿਬਾਨ ਦੀ ਤਹਿਰੀਕ ਹੈ, ਤਹਿਰੀਕੇ ਤਾਲਿਬਾਨ ਕੇ ਕੀ ਹੈ, ਉਹ ਕੋਈ ਕਦੇ ਪਹਿਲਾਂ ਲਸ਼ਕਰੇ ਝਾਂਗੀ ਤੇ ਕੀ ਹੁੰਦੇ ਸੀ, ਸਾਰੇ ਏਜੰਸੀਆਂ ਇੰਡੀਅਨ ਜਿਹੜੇ ਨੇ ਉਹਦੇ 'ਚ ਇਨਵੋਲਵ ਨੇ, ਉਹਨਾਂ ਰਾਹੀਂ ਵੀ ਹੋ ਸਕਦੀਆਂ ਹੋਰ ਜਿਹੜੇ, ਕਿਉਂਕਿ ਪਾਕਿਸਤਾਨ ਨੂੰ ਉਹ ਰੈਟਲ ਵੀ ਇੰਡੀਆ ਕਰਨਾ ਚਾਹੁੰਦਾ ਹੈ, ਕਿਉਂਕਿ ਅਫਗਾਨਿਸਤਾਨ 'ਚ ਪਾਕਿਸਤਾਨ ਦਾ ਰੋਲ ਵੀ ਵਧਿਆ ਹੈ ਔਰ ਜ਼ਾਹਰ ਹੈ ਕਿ ਕੋਈ ਵੀ ਜਿਹੜੀ ਹੈ ਫਿਊਚਰ ਦੀ ਤਾਲਿਬਾਨ ਡੋਮੀਨੇਟਡ ਹਕੂਮਤ ਉਹਦੇ 'ਚ ਭਾਰਤ ਦਾ ਤਾਂ ਨਹੀਂ। ਹਾਲਾਂ ਅਮਰੀਕਾ ਨੇ ਕਤਰ ਦੇ ਵਿੱਚ ਦੋਹਾ ਦੇ ਵਿੱਚ ਉਹਨੂੰ ਜੈ ਸ਼ੰਕਰ ਨੂੰ ਸੱਦ ਕੇ ਜਿਹੜੇ ਕੋਈ ਡਾਈਸੈਂਟਿੰਗ ਕੋਈ ਤਾਲਿਬਾਨ ਹੋਣਗੇ ਉਹਨਾਂ ਦੇ ਨਾਲ ਵੀ ਇਹ ਉਹਨਾਂ ਨੇ ਰਾਬਤੇ ਰੱਖੇ ਹੋਏ ਨੇ, ਪਰ ਉੱਥੇ ਵੀ ਉਹਨਾਂ ਦੀਆਂ ਮੁਲਾਕਾਤ ਕਰਾਈਆਂ ਦੱਸਣ ਲਈ ਕਿ ਜੀ ਤੁਸੀਂ ਔਨ ਪੇਜ ਹੋ। ਪਰ ਇਹ ਜਿਹੜਾ ਵਾਕਿਆ ਜਿਹਦਾ ਤੁਸੀਂ ਜ਼ਿਕਰ ਕੀਤਾ ਹੈ ਇਹਦੇ ਤੇ ਬਿਲਕੁਲ ਮੈਨੂੰ ਕੋਈ ਸ਼ੱਕ ਨਹੀਂ ਕਿ ਇਹ ਇੰਡੀਅਨ ਰਾਹ ਦੇ ਫਿੰਗਰਪ੍ਰਿੰਟਸ ਨੇ ਔਰ ਖਬਰ ਹੈ ਕਿ ਕਾਰ ਬੰਬ ਗੋਜ਼ ਆਫ ਆਊਟਸਾਈਡ JUD ਜਮਾਤ ਉਦ ਦਾਵਾ ਚੀਫ ਹਾਫਿਜ਼ ਸਈਦ ਹਾਊਸ ਇਨ ਲਾਹੌਰ ਕਿਲਸ 3। ਹੁਣ ਇਹ ਜੌਹਰ ਟਾਊਨ ਹੈ ਲਾਹੌਰ 'ਚ ਬੋਰ ਸੁਸਾਇਟੀ ਦੇ ਉੱਥੇ, ਹਾਲਾਂ ਕਿਉਂਕਿ ਹਾਫਿਜ਼ ਸਈਦ ਇਹਨੂੰ ਆਲਰੇਡੀ ਇੰਡੀਆ ਨੇ ਇੰਟਰਨੈਸ਼ਨਲੀ ਵੀ UN ਦੇ ਥੱਲੇ ਵੀ ਦਹਿਸ਼ਤਗਰਦ ਬਣਾਇਆ ਹੋਇਆ ਹੈ, ਦਹਿਸ਼ਤਗਰਦ ਜਮਾਤ ਬਣਾਈ ਹੋਈ ਹੈ ਔਰ ਉਹ ਆਲਰੇਡੀ ਜਿਹੜਾ ਉਹਨਾਂ ਦੀ ਜੇਲ੍ਹ ਦੇ ਵਿੱਚ ਹੈ। ਔਰ ਇਹਦੇ ਬਾਵਜੂਦ ਜਿੱਥੇ ਜਿਹੜੇ ਉਹਦੇ ਘਰ ਨੇ, ਕੋਈ ਇੱਕ ਘਰ ਤਾਂ ਨਹੀਂ ਹੁੰਦਾ, ਜਿਹੜੇ ਲੋਕ ਉੱਥੇ ਜਾਣਦੇ ਨੇ ਕਿ ਕਿਸ ਕਿਸਮ ਦਾ ਫੰਕਸ਼ਨਿੰਗ ਪੈਟਰਨ ਹੈ, ਪਰ ਇਹ ਜਿੱਥੇ ਲਾਹੌਰ ਦੇ ਵਿੱਚ ਇਹ ਜੌਹਰ ਟਾਊਨ 'ਚ ਅਟੈਕ ਹੋਇਆ, ਇਹਦੇ ਬਾਹਰ ਪੁਲਿਸ ਪੋਸਟ ਸੀ, ਪੁਲਿਸ ਚੌਂਕੀ ਸੀ ਔਰ ਉਹਦੇ 'ਚ ਜਿਹੜਾ ਹੁਣ ਜਿਹੜੇ 3 ਮੌਕੇ ਤੇ ਮੌਤਾਂ ਹੋਈਆਂ ਨੇ ਔਰ ਜਿਹੜੇ 20 ਜ਼ਖਮੀ ਨੇ ਉਹਨਾਂ ਚੋਂ 6 ਜਿਹੜੇ ਨੇ ਉਹ ਕ੍ਰਿਟੀਕਲ ਹਾਲਤ ਦੇ ਵਿੱਚ ਨੇ। ਔਰ ਇਹ ਇਸ ਨੂੰ ਜਿਵੇਂ ਇੰਡੀਅਨ ਮੀਡੀਆ ਨੇ ਪ੍ਰੋਜੈਕਟ ਕੀਤਾ ਹੈ, ਉਹਨਾਂ ਨੇ ਕੱਲਾ ਲਸ਼ਕਰੇ ਤੌਇਬਾ ਨਾਲ ਹੀ ਨਹੀਂ, ਉਹਨਾਂ ਨੇ ਕਿਹਾ ਜੀ ਮੁੰਬਈ ਜਿਹੜੇ ਬੰਬ ਧਮਾਕੇ ਹੋਏ ਜਿਹੜਾ ਉਹਨਾਂ ਦਾ ਵੀ ਮਾਸਟਰਮਾਈਂਡ ਸੀ ਔਰ ਜਮਾਤੂ ਦਾਵਾ ਜਿਹੜਾ ਇਹ ਬੈਂਡ ਆਰਗੇਨਾਈਜੇਸ਼ਨ ਹੈ ਪਾਕਿਸਤਾਨ 'ਚ ਔਰ ਉਹਦੇ ਘਰ ਦੇ ਬਾਹਰ ਜਿਹੜਾ ਇਹ ਹੋਇਆ। ਔਰ ਇਸ ਦੇ ਵਿੱਚ ਜਿਹੜਾ ਜਿਵੇਂ ਮੈਂ ਦੱਸਿਆ ਕਿ ਬਈ ਇਹ 3 ਮਾਰੇ ਗਏ, 20 ਜ਼ਖਮੀ ਨੇ ਔਰ ਐਕਸਪਲੋਸਿਵ ਮਟੀਰੀਅਲ ਵਾਜ਼ ਇੰਸਟਾਲਡ ਇਨ ਦਾ ਕਾਰ, ਦੇਰ ਵਾਜ਼ ਅ ਪੁਲਿਸ ਪਾਕਟ ਆਊਟਸਾਈਡ ਦਾ ਹਾਈ ਵੈਲਿਊ ਟਾਰਗੇਟਸ ਹਾਊਸ, ਦਾ ਕਾਰ ਕੁਡ ਨਾਟ ਕ੍ਰਾਸ ਦਾ ਪੁਲਿਸ ਪਿਕਟ। ਔਰ ਇਹ ਜਿਹੜਾ ਉਹਨੂੰ ਪਾਕਿਸਤਾਨ ਦੀਆਂ ਏਜੰਸੀਆਂ ਨੇ ਕਿਹਾ ਵੀ ਇਹ ਟੈਰਰ ਐਕਟ ਹੈ। ਹੁਣ ਅੰਦਰ ਉੱਥੇ ਕੀ ਹੈ ਜਾਂ ਕੋਈ ਹੋਰ ਕਿੰਨਾ ਡੈਮੇਜ ਕਰਨਾ ਸੀ ਇਹ ਤਾਂ ਪਤਾ ਨਹੀਂ, ਪਰ ਘੱਟੋ ਘੱਟ ਪਾਕਿਸਤਾਨ ਦੀ ਫੌਜ, ਉਹਨਾਂ ਦੀਆਂ ਸਿਕਿਉਰਿਟੀ ਏਜੰਸੀਆਂ ਔਰ ਪੁਲਿਸ ਵੀ ਇਸ ਮਾਮਲੇ 'ਚ ਮੈਂ ਸਮਝਦਾ ਹਾਂ ਵੀ ਜਿਵੇਂ ਉਹ ਪਿਛਲੇ 20 ਸਾਲਾਂ ਤੋਂ ਖਾਸ ਤੌਰ ਤੇ 9/11 ਤੋਂ ਬਾਅਦ ਬ੍ਰੰਟ ਸਹਿ ਰਹੀਆਂ ਨੇ ਦਹਿਸ਼ਤਗਰਦੀ ਦੀਆਂ, ਭਾਰਤੀ ਏਜੰਸੀਆਂ ਵੀ ਨੇ, ਦੂਸਰੀਆਂ ਏਜੰਸੀਆਂ ਵੀ ਉੱਥੇ ਐਕਟਿਵ ਨੇ, ਉਹਨਾਂ ਨੇ ਆਪਣੀਆਂ ਜਾਨਾਂ ਦੇ ਕੇ ਪੁਲਿਸ ਪਾਕਟ ਵਾਲਿਆਂ ਨੇ, ਪਿਕਟ ਵਾਲਿਆਂ ਨੇ ਉਹਨਾਂ ਨੂੰ ਰੋਕਿਆ ਔਰ ਜ਼ਾਹਰ ਹੈ ਕਿ ਮਰਨ ਵਾਲਿਆਂ ਦੇ ਵਿੱਚ ਵੀ ਔਰ ਜ਼ਖਮੀਆਂ 'ਚ ਜ਼ਿਆਦਾ ਪੁਲਿਸ ਵਾਲੇ ਹੋਣਗੇ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਵੀ ਇੱਕ ਦਬਾਅ ਬਣਾਉਣ ਦਾ ਟੈਕਟਿਕ ਹੈ, ਇੱਕ ਪਾਸੇ ਪਾਕਿਸਤਾਨ ਹਕੂਮਤ ਦੇ ਉੱਤੇ, ਦੂਸਰੇ ਪਾਸੇ ਕਸ਼ਮੀਰੀ ਲੀਡਰਾਂ ਦੇ ਉੱਤੇ ਵੀ ਕਿ ਵੀ ਜਿਹਦੇ ਤੇ ਹਾਲਾਂ ਮਹਿਬੂਬਾ ਮੁਫਤੀ ਜਿਵੇਂ ਅਸੀਂ ਕਿਹਾ ਵੀ ਇਹ ਤਾਂ ਤਾਕਤ ਦੇ ਭੁੱਖੇ ਨੇ, ਉਹਨੇ ਆਉਣ ਤੋਂ ਪਹਿਲਾਂ ਇੱਕ ਗੱਲ ਕਹੀ, ਉਹਨੇ ਕਿਹਾ ਜੀ ਅਸੀਂ ਤਾਂ ਰੀਸਟੋਰ 370 ਕਰਨ ਦੀ ਗੱਲ ਕਰਾਂਗੇ ਔਰ ਭਾਰਤ ਸਰਕਾਰ ਨੂੰ ਜਿਹੜੇ ਸਟੇਕ ਹੋਲਡਰ ਨੇ ਕਸ਼ਮੀਰੀ ਲੋਕ ਵੀ ਔਰ ਪਾਕਿਸਤਾਨ ਵੀ, ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਜੇ ਭਾਰਤ ਜਾ ਕੇ ਦੋਹਾ 'ਚ ਤਾਲਿਬਾਨ ਨਾਲ ਗੱਲ ਕਰ ਸਕਦਾ ਤੇ ਪਾਕਿਸਤਾਨ ਨਾਲ ਕਿਉਂ ਨਹੀਂ ਕਰ ਸਕਦਾ। ਸੋ ਜ਼ਾਹਰ ਹੈ ਕਿ ਵੀ ਇਹ ਇੱਕ ਪਾਸੇ ਇਹ ਦੱਸਣ ਲਈ ਕਿ ਜੀ ਪਾਕਿਸਤਾਨ ਦੀ ਵਲਨਰੇਬਿਲਿਟੀ ਕੀ ਹੈ ਔਰ ਬਜਾਏ ਕਿ ਜੋ ਇਹਦੇ 'ਚੋਂ ਨਿਕਲਣਾ ਕੀ ਹੈ ਟਾਕਸ 'ਚੋਂ, ਪਰ ਆਲਰੇਡੀ ਜਿਹੜਾ ਅਟੈਂਸ਼ਨ ਹੈ ਉਹ ਦੂਸਰੇ ਪਾਸੇ ਡਾਈਵਰਟ ਕਰਨ ਦੀ ਲਾਈਨ ਹੈ। ਔਰ ਇਸ ਸਾਰੇ ਨੂੰ ਜੇ ਤੁਸੀਂ ਦੇਖੋ, ਰਾਜੀ ਮੈਂ ਦਾ ਹਿੰਦੂ ਦਾ ਇੱਕ ਆਰਟੀਕਲ ਦੇਖ ਰਿਹਾ ਸੀ ਜਿਹੜਾ ਜਿਹਦਾ ਟਾਈਟਲ ਹੀ ਹੈ ਦਾ ਕਸ਼ਮੀਰ ਆਊਟਰੀਚ ਐਂਡ ਦਾ ਅਫਗਾਨ ਸਟਾਰਮ, ਔਰ ਇਹਦੇ 'ਚ ਬੜਾ ਅੱਛਾ ਐਨਾਲਿਸਿਸ ਉਹਨਾਂ ਨੇ ਮਿਸਟਰ ਸੁਹੈਸਨੀ ਹੈਦਰ ਨੇ ਕੀਤਾ ਕਿ ਵੀ ਇਹ ਜਿਹੜੀ ਹੈ, ਉਹਨਾਂ ਨੇ ਕਿਹਾ ਵੀ ਇਹ ਜਿਹੜਾ ਜੰਮੂ ਕਸ਼ਮੀਰ ਦੇ ਇਹਨਾਂ ਦੇ ਨਾਲ 14 ਲੀਡਰਾਂ ਨੂੰ ਸੱਦਣਾ, ਉਹਦਾ ਸਬ ਹੈਡਿੰਗ ਇਹ ਹੈ the government's J&K move may be part of a more complex regional game involving India's security interests। ਕਿ ਇਹ ਸਿਰਫ ਇਹ ਨਹੀਂ ਹੈ ਜੀ ਕਿ ਚਲੋ ਕਸ਼ਮੀਰੀਆਂ ਨੂੰ ਪੈਸੀਫਾਈ ਕਰ ਦਿਓ, ਉਹਨੇ ਕਿਹਾ ਜੀ ਇਹ ਇੱਕ ਰੀਜਨਲ ਗੇਮ ਦਾ ਹਿੱਸਾ ਹੈ ਔਰ ਇਹਦੇ 'ਚ ਬੜਾ ਚੰਗੇ ਢੰਗ ਨਾਲ ਐਨਾਲਿਸਿਸ ਕੀਤਾ ਗਿਆ ਹੈ ਕਿ ਕਿਵੇਂ ਜਿਹੜੇ ਆਬਜੈਕਟਿਵ ਸੀ ਇੰਡੀਅਨ ਗਵਰਨਮੈਂਟ ਦੇ, ਜਦੋਂ 5 ਅਗਸਤ 2019 ਨੂੰ ਉਹਨਾਂ ਨੇ ਆਰਟੀਕਲ 370 ਖਤਮ ਕੀਤਾ, ਫੌਜ ਭੇਜੀ, ਉਹ ਸਮਝਦੇ ਸੀ ਵੀ ਕਸ਼ਮੀਰੀਆਂ ਨੂੰ ਅਸੀਂ ਦੱਬ ਲਾਂਗੇ ਔਰ ਇੰਟਰਨੈਸ਼ਨਲੀ ਵੀ ਉਹਨਾਂ ਨੇ ਕਾਫੀ ਹੱਦ ਤੱਕ
ਜਿਵੇਂ ਬਾਲਾਕੋਟ ਦੇ ਵੇਲੇ ਜਾਂ ਉਸ ਪੁਲਵਾਮਾ ਤੋਂ ਬਾਅਦ ਜਿਵੇਂ ਉਹਨਾਂ ਨੂੰ ਹਮਾਇਤ ਮਿਲੀ ਸੀ, ਉਹ ਸਮਝਦੇ ਸੀ ਕਿ ਇੰਟਰਨੈਸ਼ਨਲੀ ਵੀ ਅਸੀਂ ਇਸ ਦੇ ਉੱਤੇ ਹਮਾਇਤ ਲਵਾਂਗੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਉਹਨਾਂ ਨੇ ਇੱਕ ਪਾਸੇ ਇਹ ਕਹਿ ਕੇ ਜੀ ਇਹ ਦਹਿਸ਼ਤਗਰਦ ਪਾਕਿਸਤਾਨ ਭੇਜਦਾ ਇਸ ਲਈ ਸੀ, ਅਸੀਂ ਅਮਨ ਕਰ ਦਿਆਂਗੇ, ਡਿਵੈਲਪਮੈਂਟ ਨਹੀਂ ਹੋ ਰਹੀ ਕਿਉਂਕਿ ਇੱਥੇ ਇਹ ਜਿਹੜੇ ਸਾਰੇ ਬੈਠੇ ਹੋਏ ਨੇ ਟੱਬਰਾਂ ਵਾਲੇ ਅਬਦੁੱਲੇ ਔਰ ਦੂਜਿਆਂ ਨੂੰ ਨਾਂ ਲੈ ਕੇ ਕਿ ਇਹ ਸਾਰਾ। ਔਰ ਇਸੇ ਲਈ ਜਦੋਂ ਇਹਨਾਂ ਨੇ ਗੁਪਕਾਰ ਆਪਣਾ ਇਕੱਠ ਵੀ ਕੀਤਾ, ਜਦੋਂ ਸਾਰੇ ਰਿਲੀਜ਼ ਹੋਏ ਡਿਟੈਂਸ਼ਨ ਚੋਂ, ਫਾਰੂਕ ਅਬਦੁੱਲਾ ਪਹਿਲਾਂ, ਫਿਰ ਮਹਿਬੂਬਾ ਮੁਫਤੀ ਤੇ ਅਮਿਤ ਸ਼ਾਹ ਨੇ ਕਿਹਾ ਸੀ ਗੁਪਕਰ ਗੈਂਗ ਕਿ ਇਹ ਗੈਂਗ ਔਰ ਇਹ ਆਪਣਾ, ਔਰ ਹੁਣ ਉਸੇ ਗੁਪਕਰ ਗੈਂਗ ਨੂੰ ਗੱਲਬਾਤ ਲਈ ਵੀ ਸੱਦ ਰਹੇ ਨੇ। ਇੱਕ ਪਾਸੇ ਉਹਦਾ ਇਹ ਫੇਲਿਅਰ ਵੀ ਨਜ਼ਰ ਆਉਂਦੀ ਹੈ, ਪਰ ਇਹ ਜਿਵੇਂ ਅਸੀਂ ਕੱਲ ਵੀ ਕਿਹਾ ਸੀ ਕਿ ਅੱਖਾਂ 'ਚ ਘੱਟਾ ਪਾ ਰਹੇ ਨੇ। ਦੂਸਰਾ ਜਿਹੜੀ ਵੱਡੀ ਫੇਲਿਅਰ ਹੈ ਕਿ ਬਈ ਇਸ ਸਾਰੇ ਦੇ ਨਾਲ ਜਦੋਂ ਅਮਿਤ ਸ਼ਾਹ ਨੇ ਛਾਤੀ ਤੇ ਹੱਥ ਮਾਰ ਕੇ ਕਿਹਾ ਸੀ ਕਿ ਅਸੀਂ ਅਕਸਾਈ ਚਿੰਨ੍ਹ ਵੀ ਲਵਾਂਗੇ ਚੀਨ ਤੋਂ ਜਿਹੜਾ 62 'ਚ ਉਹਨਾਂ ਨੇ ਲਿਆ, ਆਜ਼ਾਦ ਕਸ਼ਮੀਰ ਵੀ ਲਵਾਂਗੇ, ਉਹਨਾਂ ਨੇ ਕਿਹਾ ਜੀ ਉਹਦਾ ਨਤੀਜਾ ਦੇਖੋ ਵੀ ਫਰਵਰੀ 2020 ਤੋਂ ਬਾਅਦ ਇੱਕ ਪਾਸੇ ਤਾਂ ਤਾਲਿਬਾਨ ਦੇ ਨਾਲ ਅਮਰੀਕਾ ਟਰਮਸ ਤੈਅ ਕਰ ਲੈਂਦਾ, ਪਰ ਦੂਸਰੇ ਪਾਸੇ ਜੋ ਜੂਨ ਤੱਕ ਪਹੁੰਚਦੇ ਆ ਗਲਵਾਨ ਵੈਲੀ ਵਾਪਰਦੀ ਹੈ। ਔਰ ਅੱਜ ਚੀਨ ਜਿਹੜਾ ਹੈ ਉਹ ਕਿੰਨੇ ਮੋਰਚਿਆਂ ਦੇ ਉੱਤੇ ਕਈ ਹਜ਼ਾਰ ਕਿਲੋਮੀਟਰ ਜ਼ਮੀਨ ਵੀ ਭਾਰਤ ਨੇ ਗਵਾਈ, ਔਰ ਚਾਈਨਾ ਜਿਹੜਾ ਉਹਨੇ ਆਪਣੀਆਂ ਪੋਜੀਸ਼ਨ ਪੱਕੇ ਤੌਰ ਤੇ ਕੰਸੋਲੀਡੇਟ ਕੀਤੀਆਂ ਨੇ। ਔਰ ਇਹ ਭਾਰਤ ਨੂੰ ਇਹ ਨਜ਼ਰ ਆਇਆ ਕਿ ਭਾਈ ਇਹ ਤਾਂ ਪਾਕਿਸਤਾਨ ਨੂੰ ਆਈਸੋਲੇਟ ਕਰਨਾ ਚਾਹੁੰਦੇ ਸੀ, ਪਰ ਇਸ ਨਾਲ ਚਾਈਨਾ ਔਰ ਪਾਕਿਸਤਾਨ ਜਿਹੜੀ ਇਹ ਡਬਲ ਫਰੰਟ ਦੇ ਉੱਤੇ ਗੱਲ ਆਪਣੀ ਡਾਕਟਰੀਨ ਕਰਦੇ ਸੀ, ਉਹ ਪੋਸੀਬਲ ਹੋ ਗਈ ਕਿ ਪਾਕਿਸਤਾਨ ਔਰ ਚੀਨ ਹੋਰ ਵੀ ਕਰੀਬ ਆਏ। ਫਿਰ ਬੀਜੇਪੀ ਨੇ ਇਹਨਾਂ ਸਾਰਿਆਂ ਨੂੰ ਰਿਜੈਕਟ ਕਰਕੇ ਇੱਕ ਆਪਣੀ ਪਾਰਟੀ ਫਲੋਟ ਕੀਤੀ ਜਿਹਦਾ ਨਾਂ ਹੀ ਆਪਣੀ ਪਾਰਟੀ ਰੱਖਿਆ ਸੀ, ਪਰ ਉਹ ਵੀ ਪੂਰੀ ਤਰ੍ਹਾਂ ਫੇਲ ਹੋਈ। ਹਾਲਾਂਕਿ ਇੱਕ ਨੁਮਾਇੰਦਾ ਉਹਦਾ ਵੀ ਇਸ ਗੱਲਬਾਤ ਦੇ ਵਿੱਚ ਬਣਾਇਆ। ਫਿਰ ਅਸੈਂਬਲੀ ਨੂੰ ਬਾਈਪਾਸ ਕਰਕੇ ਡਿਸਟ੍ਰਿਕਟ ਡਿਵੈਲਪਮੈਂਟ ਕਾਉਂਸਲਸ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਐਮਪਾਵਰ ਕੀਤਾ ਜਾਏ, ਚੋਣਾਂ ਵੀ ਕਰਵਾਈਆਂ। ਲੇਕਿਨ ਹੁਣ ਜਦੋਂ ਉਸੇ ਗੁਪਕਰ ਗੈਂਗ ਜਿਹਨੂੰ ਕਿਹਾ ਸੀ ਵਾਪਸ ਸੱਦ ਰਹੇ ਨੇ ਤਾਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਨਹੀਂ, ਇਹ ਜਿਹੜੇ ਟ੍ਰੈਡੀਸ਼ਨਲ ਜਿਨ੍ਹਾਂ ਦਾ ਸਾਨੂੰ ਪਤਾ ਹੈ ਕਿ ਵੀ ਇਹਨਾਂ ਨੂੰ ਅਸੀਂ ਕਿਵੇਂ ਹੈਂਡਲ ਕਰ ਸਕਦੇ ਹਾਂ, ਇਹਨਾਂ ਨੂੰ ਹੀ ਚੋਗਾ ਪਾਉਂਦੇ। ਔਰ ਇਹ ਵੀ ਕੋਈ ਸ਼ੱਕ ਨਹੀਂ ਹੈ ਕਿ ਇਸ ਭਾਰਤ ਦੀ ਕਾਰਵਾਈ ਤੋਂ ਬਾਅਦ US ਕਾਂਗਰਸ ਦੇ ਵਿੱਚ ਹੀਅਰਿੰਗ ਹੁੰਦੀ ਹੈ, ਯੂਰਪੀਅਨ ਪਾਰਲੀਮੈਂਟ ਇਸ ਦੇ ਉੱਤੇ ਮਤਾ ਕਰਦੀ ਹੈ, ਔਰ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ 3 ਸੈਸ਼ਨ ਚਾਈਨਾ ਦੇ ਇਨੀਸ਼ੀਏਟਿਵ ਦੇ ਉੱਤੇ ਹੁੰਦੇ ਨੇ। ਸੋ ਜਿਹਨੂੰ ਇੰਡੀਆ ਕਹਿ ਰਿਹਾ ਸੀ ਜੇ ਸਾਡੀ ਇੰਟਰਨਲ ਮੈਟਰ ਹੈ, ਇਹਨੂੰ ਅਸੀਂ ਗੱਲ ਨੂੰ ਨਿਕਲਣ ਹੀ ਨਹੀਂ ਦੇਣਾ, ਉਹ ਵੱਡੇ ਪੈਮਾਨੇ ਦੇ ਉੱਤੇ ਇੰਟਰਨੈਸ਼ਨਲਾਈਜ਼ ਹੁੰਦੀ ਹੈ। ਔਰ ਇਸ ਸਾਰੇ ਦੇ ਚੱਲਦਿਆਂ ਜਿਹੜਾ ਜਿਵੇਂ ਇੱਕ ਫਰੇਜ਼ ਇਸਤੇਮਾਲ ਹੁੰਦਾ ਹੈ ਕਿ ਇੱਕ ਗਾਰਡੀਅਨ, ਉਹਨੂੰ ਲਫ਼ਜ਼ ਜਿਹੜਾ ਉਹਦਾ ਗਾਰਡੀਅਨ ਨਾਟ ਇੱਕ ਪਲੱਥਾ ਸੀ ਪੂਰਾ ਉਹਦਾ ਰੱਸਿਆਂ ਦਾ ਬੰਨਿਆ ਹੋਇਆ, ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਜੀ ਸਿਕੰਦਰ ਜਦੋਂ ਉਹਦੇ ਤੇ ਪਹੁੰਚਿਆ ਉਹਨੂੰ ਕਿਹਾ ਗਿਆ ਕਿ ਜੀ ਜਿਹੜਾ ਗਾਰਡੀਅਨ ਨਾਟ ਨੂੰ ਖੋਲੇਗਾ ਉਹ ਦੁਨੀਆ ਦਾ ਜੇਤੂ ਹੋਏਗਾ। ਉਹਨੇ ਤਲਵਾਰ ਕੱਢੀ ਔਰ ਉਹਨੇ ਉਹਨੂੰ ਕੱਟਤਾ। ਹੁਣ ਉਸ ਤੋਂ ਇੱਕ ਐਕਸਪ੍ਰੈਸ਼ਨ ਹੈ ਅੰਗਰੇਜ਼ੀ ਦੇ ਵਿੱਚ ਗਾਰਡੀਅਨ ਨਾਟ ਕਿ ਜਿਹੜਾ ਉਲਝਿਆ ਹੋਇਆ ਜਿਹੜਾ ਧਾਗਿਆਂ ਦਾ ਜਾਂ ਰੱਸੀਆਂ ਦਾ ਪਲੰਦਾ ਹੈ, ਜਿਹਨੂੰ ਬਹੁਤ ਤੁਸੀਂ ਕੰਪਲੈਕਸ ਕਹਿੰਦੇ ਹੋ। ਸੋ ਇੰਡੀਆ ਇਹ ਸਮਝਦਾ ਸੀ ਜੀ ਇਹ ਇੰਟਰਨਲ ਮੈਟਰ ਔਰ ਅਸੀਂ ਦੁਨੀਆ ਨੂੰ ਕਾਬੂ ਕੀਤਾ ਹੈ, ਟਰੰਪ ਸਾਡਾ ਯਾਰ, ਅਸੀਂ ਸਭ ਕਰ ਲਿਆ, ਕਸ਼ਮੀਰੀਆਂ ਨੂੰ ਅਸੀਂ ਦਬ ਲਾਂਗੇ। ਕਸ਼ਮੀਰ ਦੇ ਵਿੱਚ ਵੀ ਜੇ ਤੁਸੀਂ ਇਸ ਲਗਭਗ 2 ਸਾਲ ਦੇ ਟਾਈਮ 'ਚ ਦੇਖੋ, ਜੁਝਾਰੂ ਆਰਾਮ ਨਾਲ ਨਹੀਂ ਬੈਠੇ। ਭਾਵੇਂ ਪਾਕਿਸਤਾਨ ਤੋਂ ਹੈਲਪ ਹੈ ਜਾਂ ਨਹੀਂ ਹੈ, ਇਹ ਡਿਬੇਟੇਬਲ ਹੋ ਸਕਦਾ ਹੈ, ਮੈਨੂੰ ਨਹੀਂ ਲੱਗਦਾ ਹੈ, ਲੇਕਿਨ ਇਹਦੇ ਬਾਵਜੂਦ ਇੰਡੀਜਨਸ ਜਿਹੜੀ ਉਹਨਾਂ ਦੀ ਸਟਰਗਲ ਹੈ, ਆਰਮਡ ਸਟਰਗਲ ਵੀ ਉਹ ਬਰਾਬਰ ਜਾਰੀ ਹੈ। ਸੋ ਇਸ ਸਾਰੇ ਤੋਂ ਬਾਅਦ ਜੇ ਇਹ ਗੱਲਬਾਤ ਦਾ ਉਹਨਾਂ ਨੇ ਡਰਾਮਾ ਰਚਿਆ, ਸੋ ਅਸੀਂ ਸਮਝਦੇ ਹਾਂ ਵੀ ਉਹਦੇ ਨਾਲ ਜੋੜ ਕੇ ਇਹ ਜਿਹੜਾ ਲਸ਼ਕਰੇ ਤਾਇਬਾ ਦਾ ਜਿਸ ਨੂੰ ਖੁਦ ਹੀ ਇਹਨਾਂ ਨੇ ਪ੍ਰੋਪੇਗੇਟ ਕੀਤਾ, ਬੰਬੇ ਮਾਸਟਰਮਾਈਂਡ ਵੀ ਬਣਾਇਆ ਬੰਬਿੰਗ ਦਾ, ਹਾਫਿਜ਼ ਸਈਦ, ਉਹਦੇ ਘਰ ਦੇ ਬਾਹਰ ਇਹ ਧਮਾਕੇ ਕਰਕੇ ਪੁਲਿਸ ਵਾਲਿਆਂ ਨੂੰ ਮਾਰਨਾ, ਇਹ ਇਹਨਾਂ ਦੀ ਜਿਹੜੀ ਹੈ ਰਾਹ ਦਾ ਹੀ ਕਰਤੂਤ ਲੱਗਦੀ ਹੈ। ਇਹਦੇ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਆ ਉਹ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ।
ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।